वेलकम बैक इन आवर प्रोग्राम। डॉक्टर साहब साडा पहला सवाल है, ह्यूमन राइट्स वॉच ने ਮੰਗ ਕੀਤੀ ਹੈ ਕਿ ਭਾਰਤ ਸਰਕਾਰ ਮੌਤ ਦੀ ਸਜ਼ਾ ਨੂੰ ਖਤਮ ਕਰੇ। ਇਸ ਦੀ ਸ਼ੁਰੂਆਤ ਪ੍ਰੋਫੈਸਰ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਰੱਦ ਕਰਕੇ ਕੀਤਾ ਜਾਵੇ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? देखो एक काफ़ी हाँ पक्की डेवलपमेंट है। हालांकि एमनेस्टी इंटरनेशनल हुए, ह्यूमन राइट्स वॉच जी न्यूयॉर्क बेस्ड ऑर्गेनाइजेशन है, इन्हां सारियां दा ही प्रिंसीपल्ड स्टैंड जिहड़ा है, सिद्धांतक स्टैंड सजाए मौत के खिलाफ है, मौत की सज़ा के खिलाफ है जी। पर जदों ही लास्ट फैसला जिहड़ा कि जिहदे च कि नज़रसानी पैटीशन रद्द की गई प्रोफैसर दविंदरपाल सिंह भुल्लर की 14 अगस्त नूं ये रद्द हुंदी है तो इस तो 2 दिन बाद एमनेस्टी इंटरनेशनल अर्जेंट एक्शन अपील एक जारी करती है। ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ 2 ਜਿਹੜੇ ਆਲਰੇਡੀ ਕਨਵਿਕਟ ਨੇ ਜਿਨ੍ਹਾਂ ਨੂੰ ਡੈਥ ਮੌਤ ਦੀ ਸਜ਼ਾ ਦਿੱਤੀ ਗਈ ਉਹਨਾਂ ਨੂੰ 22 ਅਗਸਤ ਨੂੰ ਫਾਂਸੀ ਲਾ ਦੇਣਾ ਔਰ ਪ੍ਰੋਫੈਸਰ ਭੁੱਲਰ ਇਨ ਲਾਈਨ ਹੈ ਨੈਕਸਟ, ਉਹਨਾਂ ਨੂੰ ਵੀ ਕਿਸੇ ਵੇਲੇ ਲਾਇਆ ਜਾ ਸਕਦਾ। ਇਸ ਲਈ ਉਹਨਾਂ ਨੇ ਦੁਨੀਆ ਭਰ 'ਚ ਕਿਹਾ ਕਿ ਇਹਦੇ ਲਈ ਤੁਸੀਂ ਇੱਕ ਡਰਾਈਵ ਕਰੋ ਅਰਜੈਂਟ ਐਕਸ਼ਨ ਕਿ ਵੀ ਇਹ ਬੰਦ ਕੀਤਾ ਜਾਏ, ਮੋਰੇਟੋਰੀਅਮ ਲਾਏ ਇੰਡੀਅਨ ਗਵਰਨਮੈਂਟ ਡੈਥ ਸੈਂਟੈਂਸ ਤੇ ਜੀ। ਐਮਨੈਸਟੀ ਇੰਟਰਨੈਸ਼ਨਲ ਦੀ ਸਟੇਟਮੈਂਟ ਤੋਂ ਇੱਕਦਮ ਬਾਅਦ ਜਿਹੜੀ ਕਿ 22 ਅਗਸਤ ਨੂੰ ਜਿਹੜੀ ਹੁਣ ਸਟੇਟਮੈਂਟ ਇਹਨਾਂ ਨੇ ਦਿੱਤੀ ਹੈ ਹਿਊਮਨ ਰਾਈਟਸ ਵਾਚ ਦੀ ਜਿਹੜੀ ਸਾਊਥ ਏਸ਼ੀਆ ਡਾਇਰੈਕਟਰ ਹੈ ਮੀਨਾਕਸ਼ੀ ਗਾਂਗੁਲੀ ਹੋਏਗਾ ਜੀ, ਗਾਂਗੁਲੀ ਬੰਗਾਲੀ, ਉਹਨੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈ ਮੀਨਾਕਸ਼ੀ ਗਾਂਗੁਲੀ ਨੇ। ਉਹਨੇ ਇਹ ਕਿਹਾ ਦ ਗਵਰਨਮੈਂਟ, ਪਹਿਲਾਂ ਉਹਨਾਂ ਨੇ ਇਹ ਕਿਹਾ in the past year India has made a full scale retreat from its previous principled rejection of the death penalty ਕਿ ਪਿਛਲੇ ਸਾਲ ਦੇ ਵਿੱਚ ਭਾਰਤ ਨੇ ਜਿਹੜਾ ਉਹਨਾਂ ਨੇ ਵਲੰਟੀਅਰ ਇੱਕ ਉਹਦੇ ਉੱਤੇ ਪਾਬੰਦੀ ਲਾਈ ਹੋਈ ਸੀ ਡੈਥ ਸੈਂਟੈਂਸ ਦੇਣ ਦੇ ਉੱਤੇ, ਉਸ ਦੇ ਤੋਂ ਪੋਜੀਸ਼ਨ ਉਹਨਾਂ ਨੇ ਪਿੱਛੇ ਲਈ ਹੈ ਜਾ ਕੇ ਔਰ ਉਹਨਾਂ ਨੇ ਡੈਥ ਸੈਂਟੈਂਸ ਦੇਣੀਆਂ ਸ਼ੁਰੂ ਕੀਤੀਆਂ। ਹੁਣ ਉਹ ਇਹ ਕਹਿ ਰਹੇ ਨੇ, ਇਸ ਸਾਊਥ ਏਸ਼ੀਅਨ ਡਾਇਰੈਕਟਰ ਨੇ ਕਿਹਾ ਦਾ ਗਵਰਨਮੈਂਟ ਸ਼ੁੱਡ ਇਨਸਟੈਡ ਡਿਕਲੇਅਰ an official moratorium, commute all existing death sentences to life in prison and then work towards abolishing the death penalty once and for all ਕਿ ਵੀ ਉਹਦੇ 'ਤੇ ਪਾਬੰਦੀ ਲਾਓ, ਮੋਰੇਟੋਰੀਅਮ ਲਾਓ ਔਰ ਹਮੇਸ਼ਾ ਲਈ ਬੰਦ ਕਰੋ। ਹੁਣ ਇਹ ਵੀ ਇੱਕ ਜਨਰਲ ਸਟੇਟਮੈਂਟ ਲੱਗੇਗੀ। ਸੋ ਹਿਊਮਨ ਰਾਈਟਸ ਵਾਚ ਨੇ ਇੱਕ ਸਟੈਪ ਅੱਗੇ ਜਾ ਕੇ ਪ੍ਰੋਫੈਸਰ ਭੁੱਲਰ ਲਈ ਹਾਂ ਦਾ ਨਾਰਾ ਮਾਰਿਆ। ਉਹਨਾਂ ਨੇ ਇਸ ਸਟੇਟਮੈਂਟ ਦੇ ਵਿੱਚ ਕਿਹਾ Human Rights Watch has urged the Indian government to demonstrate its commitment to international human rights obligations by halting all executions, starting with Davinderpal Singh Phullar, who was sentenced to death in 2001 for a 1993 bomb attack that killed 9 persons. ਉਹਨਾਂ ਨੇ ਕਿਹਾ ਜੀ ਸਭ ਤੇ ਲਾਓ ਔਰ ਬਿਗਨ ਕਰੋ ਉਸ ਪ੍ਰੋਫੈਸਰ ਭੁੱਲਰ ਦੀ ਡੈਥ ਸੈਂਟੈਂਸ ਦੇ ਉੱਤੇ ਜਿਹੜੀ ਹੈ ਉਸ ਨੂੰ ਖਤਮ ਕਰੋ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਬੜਾ ਸਿਧਾਂਤਕ ਸਟੈਂਡ ਹੈ ਔਰ ਅਸੀਂ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਇਹਨਾਂ ਸਾਰੀਆਂ ਹੀ ਆਰਗੇਨਾਈਜੇਸ਼ਨਸ ਨੂੰ ਥੈਂਕਸ ਦਿੰਦੇ ਹਾਂ, ਧੰਨਵਾਦ ਕਰਦੇ ਹਾਂ ਔਰ ਆਪਣੇ ਬੱਚਿਆਂ ਨੂੰ ਵੀ ਅਸੀਂ ਇਹ ਅਪੀਲ ਕਰਾਂਗੇ ਔਰ ਕਹਾਂਗੇ ਕਿ ਜ਼ਰੂਰ ਉਹ ਬਾਕੀ ਜਿੱਥੇ ਵਲੰਟੀਅਰ ਕਰਦੇ ਨੇ ਹੋਰ ਕਈ ਚੀਜ਼ਾਂ ਲਈ, ਹਿਊਮਨ ਰਾਈਟਸ ਦਾ ਇੱਕ ਐਸਾ ਇਸ਼ੂ ਹੈ ਜੇ ਅੱਜ ਇਹ ਜਥੇਬੰਦੀਆਂ ਸਾਡੇ ਵੀਰਾਂ ਭੈਣਾਂ ਲਈ ਹਾਂ ਦਾ ਨਾਰਾ ਮਾਰਦੀਆਂ ਤੇ ਸਾਡੇ ਬੱਚੀਆਂ ਵੀ ਇਹਨਾਂ ਜਥੇਬੰਦੀਆਂ ਦਾ ਹਿੱਸਾ ਬਣਨ ਤਾਂ ਕਿ ਦੁਨੀਆ ਦੇ ਜਿਸ ਖਿੱਤੇ ਦੇ ਵਿੱਚ ਵੀ ਜਿਹੜੀਆਂ ਜ਼ਾਲਮ ਹਕੂਮਤਾਂ ਨੇ ਬੇਗੁਨਾਹ ਨੂੰ ਝੂਠੇ ਕੇਸਾਂ 'ਚ ਫਸਾਉਂਦੀਆਂ, ਮੌਤ ਦੀ ਸਜ਼ਾ ਦਿੰਦੀਆਂ, ਉਹਨਾਂ ਦੇ ਖਿਲਾਫ ਉਹ ਵੀ ਪੇ ਬੈਕ ਕਰਨ ਬਾਈ ਕੰਟਰੀਬਿਊਟਿੰਗ ਸਮ ਜੀ। ਸਾਡਾ ਅਗਲਾ ਸਵਾਲ, ਗੁਜਰਾਤ ਦੇ ਸਿੱਖ ਕਿਸਾਨਾਂ ਨੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਉਹਨਾਂ ਨੂੰ ਕਾਨੂੰਨੀ ਮਦਦ ਦੇਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ ਜੀ, ਰਿਮਾਰਕੇਬਲ ਔਰ ਜਿਹਨੂੰ ਕਹਿੰਦੇ ਨੇ ਕਿ ਵੀ 3 ਚੀਅਰਸ ਫॉर them ਉਹਨਾਂ ਦੇ ਲਈ, ਕਿਉਂਕਿ ਇਹ ਖਬਰ ਟ੍ਰਿਬਿਊਨ ਨੇ ਵੀ ਪ੍ਰੋਮੀਨੈਂਟ ਤਰੀਕੇ ਨਾਲ ਛਾਪੀ ਹੈ ਔਰ ਉਹਨਾਂ ਨੇ ਦੋਨਾਂ ਨੂੰ ਹੀ ਝਾੜਿਆ। ਬਾਦਲ ਨੇ ਤਾਂ ਅਕਾਲੀਆਂ ਨੇ ਜਦੋਂ ਇਹ ਕੇਸ ਸਾਹਮਣੇ ਆ ਗਿਆ ਤੇ ਜਿਵੇਂ ਇਹਨਾਂ ਨੇ ਨਰਿੰਦਰ ਮੋਦੀ ਨੂੰ ਸ਼ਿੰਗਾਰ ਕੇ ਦੂਲਹਾ ਬਣਾਇਆ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣ ਦੇ, ਆਪ ਨਿੱਕਾ ਜਿਹਾ ਸਰਬਾਲਾ ਬਣ ਕੇ ਨਾਲ ਬੈਠੇ ਉਹਦਾ ਮਾਧੋਪੁਰ ਤੋਂ ਉਹਦਾ ਸ਼ੁਰੂ ਕੀਤਾ ਪ੍ਰਚਾਰ। ਸੋ ਇਹ ਜਦੋਂ ਗੁਜਰਾਤ ਦੇ ਸਿੱਖ ਕਿਸਾਨਾਂ ਦੇ ਉਜਾੜੇ ਦੀ ਗੱਲ ਆਈ ਜਿਹਦੇ ਬਾਰੇ ਉਹਨੇ ਖੁਦ ਹੀ 50,000 ਦੀ ਫਿਗਰ ਕਿਹਾ, ਭੁੱਜ ਦੇ ਵਿੱਚ ਰਹਿੰਦੇ ਨੇ ਨਰਿੰਦਰ ਮੋਦੀ ਨੇ ਕਿਹਾ। ਸੋ ਅਕਾਲੀ ਘਬਰਾਏ ਕਿ ਕੀ ਕੀਤਾ ਜਾਏ। ਇਹਨਾਂ ਨੇ ਇੱਕਦਮ ਪਹਿਲਾਂ ਤਾਂ ਮੁੱਕਰ ਹੀ ਗਏ ਬਾਦਲ ਕੇ ਜੀ ਸਾਨੂੰ ਪਤਾ ਹੀ ਨਹੀਂ ਹੈ ਕੀ ਹੋ ਰਿਹਾ, ਅਸੀਂ ਦੇਖਾਂਗੇ ਕੀ ਕੇਸ ਹੈ। ਫਿਰ ਇਹਨਾਂ ਨੇ ਕਿਹਾ ਜੀ ਨਹੀਂ ਅਸੀਂ ਬਿਲਕੁਲ ਕੇਸ ਲੜਾਂਗੇ ਜੀ। ਪਹਿਲਾਂ ਇੱਕ ਇਲਜ਼ਾਮ ਲਾਇਆ ਕਿ ਜੀ ਇਹ ਤਾਂ 1973 ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਨੇ ਕੀਤਾ ਸੀ ਜੀ। ਉਹਨਾਂ ਨੇ ਕਿਹਾ ਜੀ ਠੀਕ ਹੈ, ਮੀਡੀਆ ਨੇ ਵੀ ਕਿਹਾ, ਲੋਕਾਂ ਨੇ ਵੀ ਕਿਹਾ, ਉਹਨਾਂ ਨੇ ਕੀਤਾ ਸੀ, ਹੁਣ ਤਾਂ ਅਪੀਲ ਨਰਿੰਦਰ ਮੋਦੀ ਨੇ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ ਜਾ ਕੇ। ਸੋ ਇਸ ਸਾਰੇ ਹਵਾਲੇ ਨਾਲ ਬਾਦਲ ਨੇ ਕਿਹਾ ਕਿ ਜੀ ਇਹਨੂੰ
ਅਸੀਂ ਐਡਵੋਕੇਟ ਜਨਰਲ ਪੰਜਾਬ ਦਾ ਜਿਹੜਾ ਅਸ਼ੋਕ ਅਗਰਵਾਲ ਇਹ ਪੈਰਵਾਈ ਕਰੇਗਾ। ਸੋ ਗੁਜਰਾਤ ਦੇ ਸਿੱਖ ਕਿਸਾਨਾਂ ਨੇ ਦੋਨਾਂ ਨੂੰ ਹੀ ਝਾੜਿਆ ਜੀ। ਉਹਨਾਂ ਨੇ ਕਿਹਾ ਜੀ ਸਾਨੂੰ ਤੁਹਾਡੀ ਕੋਈ ਲੀਗਲ ਮਦਦ ਦੀ ਲੋੜ ਨਹੀਂ ਹੈਗੀ ਜੀ। ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਵੀ ਕਿਹਾ ਕਿ ਵੀ ਇਹਦੇ 'ਚੋਂ ਐਵੇਂ ਸਿਆਸੀ ਲਾਹਾ ਨਾ ਖੱਟੋ। ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਕੋਈ ਸਾਡੀ ਮਦਦ ਕਰਨੀ ਹੈ ਤੇ ਗੁਜਰਾਤ ਸਰਕਾਰ ਤੇ ਦਬਾਅ ਬਣਾ ਕੇ ਕੇਸ ਵਾਪਸ ਲਓ ਸੁਪਰੀਮ ਕੋਰਟ ਤੋਂ। ਅਸੀਂ ਜਿਹੜਾ ਬੈਰਿਸਟਰ ਐਟ ਲਾਅ ਹਿੰਮਤ ਸਿੰਘ ਸ਼ੇਰਗਿੱਲ ਹਾਇਰ ਕੀਤਾ, ਸਾਨੂੰ ਉਹ 'ਤੇ ਵਿਸ਼ਵਾਸ ਹੈ ਕੇਸ ਅਸੀਂ ਲੜਾਂਗੇ, ਪਰ ਜੇ ਤੁਸੀਂ ਇਮਾਨਦਾਰ ਹੋ, ਸਿੰਸੀਅਰ ਹੋ ਤੇ ਉਹਨੂੰ ਕਹੋ ਮੋਦੀ ਨੂੰ ਕਿ ਕੇਸ ਵਾਪਸ ਲੈ। ਔਰ ਜਿਹੜੀ ਗੱਲ ਨੇ ਮੈਨੂੰ ਬਹੁਤ ਇੰਪ੍ਰੈਸ ਕੀਤਾ ਹੈ ਕਿ ਉਹਨਾਂ ਨੇ ਮੋਦੀ ਦੇ ਲਈ ਬੜਾ ਖੂਬਸੂਰਤ ਜਿਹੜਾ ਹੈ ਉਸ ਨੂੰ ਖੂਬਸੂਰਤੀ ਨਾਲ ਐਕਸਪੋਜ਼ ਕੀਤਾ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਹੂ ਹੈਜ਼ ਇੰਟੀਮੀਡੇਟਡ, browbeat, terrorized and victimized them on communal lines। ਉਹਨਾਂ ਨੇ ਕਿਹਾ ਵੀ ਸਾਨੂੰ ਮਾਰਿਆ, ਵਿਕਟਮਾਈਜ਼ ਕੀਤਾ, ਡਰਾਇਆ, ਧਮਕਾਇਆ, ਉਹਨੂੰ ਨੱਥ ਪਾਈ ਜਾਏ। ਸੋ ਅਸੀਂ ਇਹਨਾਂ ਕਿਸਾਨਾਂ ਦੀ ਜਿਹੜੀ ਬੇਬਾਕੀ ਹੈ ਔਰ ਹਿੰਮਤ ਹੈ ਉਸ ਦੀ ਦਾਦ ਦਿੰਦੇ ਔਰ ਉਹਨੂੰ ਸੈਲੂਟ ਕਰਦੇ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦੇ 2 ਸ਼ਲੋਕ ਵਾਰਾਂ ਤੇ ਵਧੀਕ ਚੋਂ ਚੁਣੇ ਨੇ ਜੀ। ਇਹਦੇ 'ਚ ਮਨੁੱਖ ਨੂੰ ਇਹੀ ਜਿਹੜੀ ਹੈ ਨਸੀਹਤ ਕੀਤੀ ਹੈ, ਸਮਝਾਇਆ ਹੈ ਕਿ ਰੱਬ ਦੇ ਅੱਗੇ ਸ਼ਿਕਾਇਤ ਨਾ ਕਰੋ। ਤੁਹਾਨੂੰ ਜੋ ਮਿਲਿਆ, ਜ਼ਿੰਦਗੀ ਮਿਲੀ, ਤੁਸੀਂ ਪੂਰੀ ਭੋਗੀ। ਜੇ ਬੁਢਾਪੇ 'ਚ ਆ ਕੇ ਕੋਈ ਬਿਮਾਰ ਠਮਾਰ ਰਹਿਣ ਲੱਗ ਗਿਆ, ਕਿਸੇ ਦੀ ਯਾਦਾਸ਼ਤ ਮਾੜੀ ਮੋਟੀ ਘਟ ਗਈ ਤੇ ਕੋਈ ਕਹੀ ਜਾਓ ਜੀ ਦੇਖੋ ਬੰਦਾ ਤੇ ਬੜਾ ਭਲਾ ਸੀ, ਹੁਣ ਤਾਂ ਉਹਨੂੰ ਯਾਦ ਨਹੀਂ ਰਹਿੰਦਾ, ਰੋਟੀ ਖਾ ਕੇ ਭੁੱਲ ਜਾਂਦਾ, ਜਿਵੇਂ ਅਲਜ਼ਾਈਮਰ ਦੀ ਬਿਮਾਰੀ ਹੈ ਜਿਹਨੂੰ ਭੁੱਲਣ ਦੀ ਬਿਮਾਰੀ ਕਹਿੰਦੇ ਨੇ। ਤੇ ਉਹਨਾਂ ਨੇ ਕਿਹਾ ਵੀ ਰੱਬ ਕੰਪਲੀਟ ਹੈ, ਮੁਕੰਮਲ ਹੈ, ਉਹ ਜੋ ਕਰਦਾ ਠੀਕ ਕਰਦਾ। ਤੇ ਜਿਹੜਾ ਗੁਰਮੁਖ ਹੈ, ਰੱਬ ਦਾ ਬੰਦਾ, ਜੇ ਉਹ ਰੱਬ ਦੇ ਵਿੱਚ ਸਮਾ ਜਾਂਦਾ ਹੈ, ਰੱਬ ਦੀ ਸੋਚ ਦੇ ਸਾਹਮਣੇ, ਰੱਬ ਦੀ ਹੋਂਦ ਦੇ ਸਾਹਮਣੇ ਆਪਣਾ ਸਿਰ ਝੁਕਾ ਦਿੰਦਾ ਹੈ, ਜੋ ਗੁਰਮੁਖ ਬਣ ਜਾਂਦਾ ਤੇ ਉਹਨੂੰ ਰੱਬ ਦੀ ਕਲਾ ਦੀ ਸਮਝ ਆ ਜਾਂਦੀ ਹੈ। ਸੋ ਇਹ ਸ਼ਲੋਕ ਹੈ, ਦੋਸ਼ ਨਾ ਦੇਹੋ ਰਾਏ ਨੂੰ, ਮਤ ਚੱਲੇ ਜਾਂ ਬੁੱਢਾ ਹੋਵੇ, ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਵਣਾ ਖਾਤੀ ਢੋਵੇ। ਕਿ ਰੱਬ ਨੂੰ ਦੋਸ਼ ਨਾ ਦਿਓ। ਜਦੋਂ ਕਿ ਬੰਦਾ ਬੁੱਢਾ ਹੋ ਜਾਂਦਾ ਤੇ ਉਹਦੀ ਅਕਲ ਜਾਂਦੀ ਲੱਗਦੀ ਹੈ, ਉਹਨੂੰ ਰੱਬ ਨੂੰ ਨਾ ਇਹਦੇ ਲਈ ਦੋਸ਼ੀ ਠਹਿਰਾਓ। ਜਦੋਂ ਫਿਰ ਮੱਤ ਚਲੀ ਜਾਂਦੀ ਹੈ ਫਿਰ ਬੰਦਾ ਆਵਾ ਟਵਾ ਬੋਲਦਾ ਹੀ ਰਹਿੰਦਾ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਉਹ ਕੀ ਕਰ ਰਿਹਾ। ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੇ। ਔਰ ਅਲਟੀਮੇਟਲੀ ਮੌਤ ਦੇ ਉਸ ਡੂੰਘੇ ਟੋਏ ਦੇ ਵਿੱਚ ਉਹਨੇ ਡਿੱਗਣਾ ਹੁੰਦਾ। ਸੋ ਉਹ ਇੱਕ ਸਟੇਜ ਆਉਂਦੀ ਹੈ ਬੁਢਾਪੇ ਦੀ, ਬਚਪਨ, ਜਵਾਨੀ, ਬੁਢਾਪਾ ਤੇ ਫਿਰ ਅੰਤ। ਤੇ ਫਿਰ ਇੱਕ ਪਾਸੇ ਸ਼ਿਕਾਇਤ ਤੋਂ ਵਰਜੇ ਤੇ ਅਗਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਫਰਮਾਇਆ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ, ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹੇ ਸਮਾਹੀ। ਕਿ ਜੋ ਨਿਰੰਕਾਰ ਕਰਦਾ, ਨਿਰੰਕਾਰ ਪਰਿਪੂਰਨ ਹੈ, ਭਰਿਆ ਹੋਇਆ ਹੈ ਤੇ ਪੂਰੇ। ਤੇ ਜਿਹੜਾ ਪੂਰਾ ਜੋ ਵੀ ਕਰੇਗਾ ਉਹ ਪੂਰੀ ਗੱਲ ਹੀ ਕਰੇਗੀ। ਘੱਟ ਵੱਧ ਕਿਛ ਨਾ ਹੈ, ਕੋਈ ਰੱਬ ਘੱਟ ਜਾਂ ਵੱਧ ਨਹੀਂ ਕਰਦਾ। ਬੰਦਿਆਂ ਬਾਰੇ ਵੀ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੁੱਕੈ ਭੋਗ। ਕਿ ਜੇ ਸਾਰੇ ਵੀ ਉਹਦੇ ਗੁਣ ਗਾਇਨ ਕਰਨ ਲੱਗ ਜਾਣ ਤੇ ਰੱਬ ਨੇ ਜੋ ਹੈ ਉਹ ਤੋਂ ਵੱਡਾ ਨਹੀਂ ਹੋ ਜਾਣਾ। ਤੇ ਜੇ ਸਾਰੇ ਹੀ ਮਿਲ ਕੇ ਨਿੰਦਿਆ ਕਰਨ ਲੱਗ ਜਾਣ ਤੇ ਉਹਨੇ ਘੱਟ ਨਹੀਂ ਜਾਣਾ। ਸੋ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਤੇ ਅਖੀਰ ਕਨਕਲੂਡ ਕੀਤਾ ਗੁਰੂ ਸਾਹਿਬ ਨੇ, ਨਾਨਕ ਗੁਰਮੁਖ ਐਸਾ ਜਾਣੇ, ਪੂਰੇ ਮਾਹੇ ਸਮਾਏ। ਜਿਸ ਗੁਰਮੁਖ ਨੂੰ, ਜਿਸ ਗੁਰੂ ਦੇ ਪਿਆਰੇ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਉਹ ਰੱਬ ਦੇ ਵਿੱਚ ਸਮਾ ਜਾਂਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ। ਜਿਹਦੇ ਬਾਰੇ ਫਿਰ ਅਸੀਂ ਕਹਿੰਦੇ ਹਾਂ ਕਿ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ। ਕਿਉਂਕਿ ਇਹ ਅਲਟੀਮੇਟਲੀ ਵਿਸਰਾਮ ਦੀ ਹਾਲਤ ਹੈ, ਆਉਣਾ ਜਾਣਾ ਕੱਟਿਆ ਜਾਂਦਾ ਹੈ। ਤੇ ਜਿਉਂ ਜਲ ਮੈਂ ਜਲ, ਜਿਵੇਂ ਪਾਣੀ 'ਚ ਮਿਲ ਗਿਆ, ਜੋਤੀ ਜੋਤ ਰਲੀ, ਉਹ ਆਪਸ ਦੇ ਵਿੱਚ ਜੋਤ ਦੇ ਨਾਲ ਮਿਲ ਜਾਂਦੀ ਹੈ। ਇੱਕ ਦੂਜੇ ਦਾ ਓਤ ਪੋਤ ਹੋ ਜਾਣਾ ਰੱਬ ਦੇ ਨਾਲ ਹੀ। ਇਸ ਨੂੰ ਗੁਰੂ ਸਾਹਿਬ ਨੇ ਫਰਮਾਇਆ, ਪੂਰੇ ਮਾਹੇ ਸਮਾਹੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਇੱਥੇ ਅਸੀਂ ਲੈਣੀ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।